ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਮੁੱਖ ਮੰਤਰੀ ਸਾਹਿਬ ਤੋਂ। ਦੋ ਤਰ੍ਹਾਂ ਦੀਆਂ ਡਿਬੇਟਸ ਨੇ, ਦੋ ਤਰ੍ਹਾਂ ਦੀਆਂ ਬਹਿਸਾਂ ਚੱਲ ਰਹੀਆਂ। ਸਮਰਥਕ ਆਪਣੀ ਰਾਏ ਰੱਖ ਰਹੇ ਨੇ, ਕੰਗ ਸਾਹਿਬ ਆਪਣੀ ਗੱਲ ਰੱਖ ਕੇ ਗਏ ਨੇ, ਜਿਹੜੇ ਬੁਲਾਰੇ ਨੇ। ਜਿਹੜੇ ਵਿਰੋਧੀ ਨੇ ਉਹ ਆਪਣੀ ਗੱਲ ਕਰ ਰਹੇ ਨੇ, ਜਿਹੜੇ ਵਿੱਚ ਵਿਚਾਲੇ ਵਾਲੇ ਆ ਉਹ ਖੋਜਬੀਨ ਕਰ ਰਹੇ ਨੇ। ਸਵਾਲ ਵੱਡਾ ਇਹੀ ਪੈਦਾ ਹੁੰਦਾ ਹੈ ਵੀ ਮਾਨ ਸਾਹਿਬ ਦੇ ਬਾਹਰਲੇ ਮੁਲਕ ਦੇ ਵਿੱਚ ਪੈਰ ਡਗਮਗਾਏ ਜਾਂ ਫਿਰ ਜਹਾਜ਼। ਪ੍ਰਵੀਨ ਜੀ, ਮੁੱਖ ਮੰਤਰੀ ਭਗਵੰਤ ਮਾਨ ਇਸ ਤੋਂ ਪਹਿਲਾਂ ਪਾਰਟੀ ਦੇ ਪ੍ਰਧਾਨ ਵੀ ਸੀ, ਇਸ ਤੋਂ ਪਹਿਲਾਂ ਉਹ ਮੈਂਬਰ ਪਾਰਲੀਮੈਂਟ ਵੀ ਸੀ, ਤੇ MP ਹੁੰਦਿਆਂ ਉਹਨਾਂ ਦੇ ਉੱਤੇ ਸਵਾਲ ਉੱਠਦੇ ਰਹੇ ਕਿ ਜੀ ਨਾਲ ਵਾਲੇ ਸਾਥੀਆਂ ਨੇ ਸ਼ਿਕਾਇਤ ਕਰਤੀ ਜੀ ਸਾਨੂੰ ਮੁਸਕ ਆਉਂਦੀ ਹੈ। ਪੰਜਾਬ ਦੇ ਵਿੱਚ ਸਮਾਗਮਾਂ 'ਚ ਗਏ ਤਾਂ ਉੱਥੇ ਰੌਲਾ ਪੈ ਗਿਆ ਜੀ ਕਿ ਮੁਸਕ ਆਉਂਦੀ ਹੈ ਜੀ, ਦਾਰੂ ਪੀ ਕੇ ਆ ਗਏ। ਪੁਰਾਣੀਆਂ ਵੀਡੀਓ ਕਦੇ ਕਿਸੇ ਮਾਲ ਦੇ ਬਾਹਰ ਲੜਖੜਾ ਰਹੇ ਨੇ, ਕਦੇ ਗੱਡੀ ਦੇ ਵਿੱਚ ਵਾਲੀ ਵੀਡੀਓ, ਕਦੇ ਸਟੇਜ ਤੇ ਚੜ੍ਹਨ ਲੱਗੇ ਲੜਖੜਾਏ, ਕਦੇ ਬੋਲ ਲੜਖੜਾਏ, ਉਹ ਵੀਡੀਓ ਲੋਕਾਂ 'ਚ ਚੱਲੀਆਂ ਹੋਈਆਂ। ਜਦੋਂ ਇਹ ਖਬਰ ਵਿਰੋਧੀਆਂ ਨੇ ਸਾਹਮਣੇ ਲਿਆਂਦੀ, ਕੁਝ ਮੀਡੀਆ ਅਦਾਰਿਆਂ ਨੇ, ਸੋਸ਼ਲ ਮੀਡੀਆ ਵਾਲਿਆਂ ਨੇ ਸਾਹਮਣੇ ਲਿਆਂਦੀ, ਉਹ 'ਚ ਕਿੰਨਾ ਸੱਚ ਹੈ ਕਿੰਨਾ ਝੂਠ ਹੈ ਜਾਂਚ ਦਾ ਵਿਸ਼ਾ ਹੈ ਅਜੇ, ਕਿਉਂਕਿ ਦੋਏ ਤਰ੍ਹਾਂ ਆਪਣੇ ਆਪਣੇ ਸਟੈਂਡ ਤੇ ਕਾਇਮ ਨੇ। ਪਰ ਜਦੋਂ ਇਹ ਖਬਰ ਲੋਕਾਂ 'ਚ ਆਈ ਤਦ ਕਿਸੇ ਨੂੰ ਇਹ ਨਹੀਂ ਲੱਗਿਆ ਕਿ ਇੰਜ ਨਹੀਂ ਹੋਇਆ ਹੋਣਾ। ਲੋਕਾਂ ਦੇ ਗੱਲ ਨੂੰ ਇਹ ਮਨ ਨੂੰ ਗੱਲ ਇਹ ਲੱਗੀ ਕਿ ਅੱਛਾ ਭਗਵੰਤ ਮਾਨ ਹੋ ਗਿਆ ਹੋਣਾ। ਮਤਲਬ ਇਹ ਇੱਕ ਅਮੇਜ਼ ਬੰਦੇ ਦੀ ਜਦੋਂ ਅਜਿਹੀ ਬਣ ਜਾਂਦੀ ਆ, ਫਿਰ ਉਸ ਦੇ ਉੱਤੇ ਅਜਿਹੇ ਦੋਸ਼ ਲਾਉਣੇ ਹੋਰ ਆਸਾਨ ਹੋ ਜਾਂਦੇ ਨੇ। ਸੋ ਇਸ ਲਈ ਚਾਹੇ ਵਿਰੋਧੀਆਂ ਦੀ ਚਾਲ ਹੈ, ਚਾਹੇ ਇਹ ਭਗਵੰਤ ਮਾਨ ਸਾਹਿਬ ਦੇ ਪੈਰ ਡਗਮਗਾਏ ਜਾਂ ਜਹਾਜ਼ ਡਗਮਗਾਇਆ, ਪਰ ਇਹਦੇ ਮਾਮਲੇ ਤੇ ਲੋਕਾਂ ਦੇ ਮਨੋਂ ਲੱਗਿਆ ਕਿ ਅੱਛਾ ਹੋ ਗਿਆ ਹੋਣਾ ਏਦਾਂ। ਪਹਿਲਾ ਕਾਰਨ ਤਾਂ ਇਹ ਹੈ ਕਿ ਇਹ ਦੌਰਾ ਹੀ ਸ਼ੁਰੂ ਤੋਂ ਵਿਵਾਦਾਂ 'ਚ ਸੀ। ਬੇਸ਼ੱਕ ਉੱਥੇ ਜਾ ਕੇ ਵੀ ਜਾਂ ਇੱਥੋਂ ਜਾਣ ਤੋਂ ਪਹਿਲਾਂ ਵੀ ਜਾਂ ਉੱਥੋਂ ਵੀਡੀਓ ਰਾਹੀਂ ਵੀ, ਟਵੀਟ ਰਾਹੀਂ ਵੀ ਮਾਨ ਸਾਹਿਬ ਇਹ ਦਮ ਭਰਦੇ ਰਹੇ ਕਿ ਮੈਂ ਕੰਪਨੀਆਂ ਲਿਆ ਰਿਹਾ, ਮੈਂ ਨਿਵੇਸ਼ ਲਿਆ ਰਿਹਾ, ਮੈਂ ਪੰਜਾਬ ਦੇ ਆਰਥਿਕ ਮਜ਼ਬੂਤੀ ਲਈ ਕੰਮ ਕਰ ਰਿਹਾ, ਉਦਯੋਗ ਆਉਣਗੇ, ਵੱਡੀਆਂ ਵਿਸ਼ਵ ਭਰ ਦੀਆਂ ਕੰਪਨੀਆਂ ਆਉਣਗੀਆਂ। ਪਰ ਚਰਚਾ ਪੈਰਲ ਇਹ ਵੀ ਚੱਲਦੀ ਰਹੀ ਕਿ ਭਾਈ ਜਿਹੜੇ ਸਮਾਗਮਾਂ 'ਚੋਂ ਗਏ ਨੇ ਉਹਨਾਂ 'ਚ ਇੱਕ ਤੇ ਰੋਹ ਵੀ ਹੈ ਜਿਹੜੀ ਦੁਨੀਆ ਭਰ ਦੇ ਸ਼ਰਾਬ ਦੇ ਵੱਡੇ ਬ੍ਰਾਂਡਾਂ ਦਾ ਇੱਕ ਕਲੱਬ ਆ। ਸੋ ਵੱਡੇ ਨਾਮੀ ਬ੍ਰਾਂਡ ਨੇ ਜਿਹੜੇ ਵਿਸ਼ਵ ਪੱਧਰ ਦੇ, ਉਹਨਾਂ ਦਾ ਵੀ ਇੱਕ ਮਤਲਬ ਕਿ ਸਮਾਗਮਾਂ 'ਚ ਵੀ ਸ਼ਿਰਕਤ ਕੀਤੀ ਆ। ਸੋ ਇਸ ਨੂੰ ਲੈ ਕੇ ਚਰਚਾ ਪਹਿਲਾਂ ਹੀ ਛੁੜੀ ਹੋਈ ਸੀ, ਪਰ ਇਸ ਗੱਲ ਨੇ ਹੋਰ ਉਹਦੇ ਤੇ ਮੋਹਰ ਲਾ ਦਿੱਤੀ ਜਦੋਂ ਇਹ ਗੱਲ ਬਾਹਰ ਆਈ ਕਿ ਲਓ ਜੀ ਉਹ ਜਹਾਜ਼ ਚੜ੍ਹੇ ਤਾਂ ਉਹਨਾਂ ਤੋਂ ਖੜੇ ਨਹੀਂ ਹੋ ਰਿਹਾ ਸੀ, ਉਹਨਾਂ ਨੂੰ ਫੜਨਾ ਪਿਆ, ਉਹਨਾਂ ਦੀ ਘਰ ਵਾਲੀ ਨੇ ਸੰਭਾਲਿਆ, ਨਾਲ ਦੀ ਟੀਮ ਨੇ ਸੰਭਾਲਿਆ। ਯਾਤਰੂਆਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ, ਵਿਰੋਧੀ ਪਾਰਟੀਆਂ ਮੀਡੀਆ ਦੇ ਹਵਾਲੇ ਨਾਲ ਕਰੀ ਜਾਂਦੀਆਂ ਨੇ, ਮੀਡੀਆ ਵਿਰੋਧੀ ਪਾਰਟੀਆਂ ਦੇ ਹਵਾਲੇ ਨਾਲ ਗੱਲ ਕਰੀ ਜਾਂਦਾ। ਸੋ ਇਸ ਹਵਾਲੇ ਨਾਲ ਜਦੋਂ ਚੱਲ ਰਹੀ ਸੀ ਤਦ ਆਧਾਰ ਬਣਾਇਆ ਗਿਆ ਉਸ ਏਅਰਲਾਈਨਸ ਦਾ ਵੀ ਕਿ ਜਿਹਨੇ ਆਪਣੀ ਵੈਬਸਾਈਟ ਤੇ ਵੀ ਇਹ ਗੱਲ ਕਹੀ ਕਿ ਸਾਡਾ ਜਹਾਜ਼ 4 ਘੰਟੇ ਲੇਟ ਹੋਇਆ, ਸਾਡੀ ਉਡਾਨ 4 ਘੰਟੇ ਲੇਟ ਹੋਈ ਭਾਰਤ ਆਉਣ ਵਾਲੀ, ਉਸ ਨੂੰ ਵੀ ਇਸ ਗੱਲ ਦਾ ਆਧਾਰ ਬਣਾਇਆ ਗਿਆ। ਸੋ ਇਸ ਲਈ ਇੱਕ ਇਹਦੇ ਵਿੱਚ ਵਜ੍ਹਾ ਜਿਹੜੀ ਇਸ ਗੱਲ 'ਚ ਆਉਂਦਾ ਕਿ ਜਦੋਂ ਉਹ ਜਹਾਜ਼ ਨਹੀਂ ਚੜ੍ਹ ਸਕੇ, ਸਮਾਨ ਉਤਾਰਿਆ, ਜਹਾਜ਼ ਬਦਲਿਆ, ਕੰਪਨੀ ਦੀ ਆਪਣੀ ਕੋਈ ਤਕਨੀਕੀ ਮਸਲਾ ਸੀ ਕੀ ਸੀ, ਪਰ ਜਦੋਂ ਉੱਥੇ ਭਾਰਤੀ ਰਾਜਦੂਤ ਨੇ ਦੁਬਾਰਾ ਸੁਨੇਹਾ ਭੇਜਿਆ ਕਿ ਮੁੱਖ ਮੰਤਰੀ ਸਾਹਿਬ ਨੂੰ ਵਾਪਸ ਲਿਆਓ ਜੀ, ਉਹ ਜਹਾਜ਼ ਨਹੀਂ ਚੜ੍ਹ ਸਕੇ, ਤਾਂ ਉਹ ਸਭ ਦੇ ਦਰਮਿਆਨ ਜਿਹੜੇ ਹੁਣ ਚਾਹੇ ਕੰਗ ਸਾਹਿਬ ਨੇ, ਚਾਹੇ ਉਹਨਾਂ ਦੇ ਇੱਕ ਮੈਂ ਦੇਖ ਰਿਹਾ ਸੀ ਚੰਦਰਸੂਤਰ ਡੋਗਰਾ ਹੋਰੀ, ਉਹ ਵੀ ਹਮੀ ਭਰ ਰਹੇ ਨੇ ਕਿ ਅਜਿਹਾ ਕੁਝ ਨਹੀਂ ਹੋਇਆ, ਤਬੀਅਤ ਖਰਾਬ ਸੀ ਮੁੱਖ ਮੰਤਰੀ ਸਾਹਿਬ ਦੀ। ਪ੍ਰਵੀਨ ਜੀ, ਜੇਕਰ ਇੱਕ ਸੂਬੇ ਦੇ ਮੁੱਖ ਮੰਤਰੀ ਦੀ ਤਬੀਅਤ ਅਚਾਨਕ ਖਰਾਬ ਹੋ ਜਾਵੇ ਤਾਂ ਉਹਨਾਂ ਨੂੰ ਮੇਰਾ ਖਿਆਲ ਕਿਸੇ ਨਾ ਕਿਸੇ ਹਸਪਤਾਲ ਲਿਜਾਇਆ ਜਾਂਦਾ ਹੁੰਦਾ, ਕਿਸੇ ਨਾ ਕਿਸੇ ਡਾਕਟਰੀ ਟ੍ਰੀਟਮੈਂਟ ਲਈ ਲੈ ਕੇ ਜਾਇਆ ਜਾਂਦਾ ਹੁੰਦਾ। ਕੋਈ ਡਾਕਟਰੀ ਟੀਮ ਉਹਨਾਂ ਨੂੰ ਏਅਰਪੋਰਟ ਤੇ ਹੀ ਚੈੱਕ ਕਰਦੀ ਹੈ, ਏਅਰਪੋਰਟ ਤੇ ਵੀ ਸਪੈਸ਼ਲ ਬਣੇ ਹੁੰਦੇ ਨੇ ਮੈਡੀਕਲ ਲਈ। ਤੇ ਅਜਿਹੇ ਐਮਰਜੈਂਸੀ 'ਚ ਕਿੱਥੇ ਲੈ ਕੇ ਗਏ, ਕਿਹੜੀ ਐਂਬੂਲੈਂਸ 'ਚ ਲੈ ਕੇ ਗਏ, ਕਿਹੜੇ ਹਸਪਤਾਲ ਲੈ ਕੇ ਗਏ, ਕਿਹੜੇ ਡਾਕਟਰ ਤੋਂ ਚੈੱਕ ਕਰਾਇਆ, ਕਿਹਦੀ ਪਰਚੀ ਕਟਾਈ, ਕਿਹਨੇ ਉਹਨਾਂ ਨੂੰ ਦੇਖਿਆ, ਕਿਹਨੇ ਉਹਨਾਂ ਨੂੰ ਕਿਹਾ ਕਿ ਹੁਣ ਤਬੀਅਤ ਠੀਕ ਹੈ, 4 ਘੰਟੇ ਬਾਅਦ ਦੁਬਾਰਾ ਜਹਾਜ਼ ਚੜ੍ਹ ਜਾਓ। ਸੋ ਇਹਦਾ ਰਿਕਾਰਡ ਕਿਸੇ ਨੇ ਨਹੀਂ ਸਾਹਮਣੇ ਲਿਆਂਦਾ। ਤਾਂ ਇਹਦਾ ਮਤਲਬ ਕੁਛ ਨਾ ਕੁਛ ਵਿਰੋਧੀ ਜੇਕਰ ਬੋਲ ਰਹੇ ਨੇ ਤਾਂ ਉਹਨਾਂ ਦੀ ਗੱਲ 'ਚ ਵਜਨ ਪੈਂਦਾ ਨਜ਼ਰ ਆਉਂਦਾ ਜਦੋਂ ਇਹ ਪੱਖ ਸਾਹਮਣੇ ਆਉਂਦਾ। ਬੇਸ਼ੱਕ ਸਰਕਾਰ ਨੇ, ਆਮ ਆਦਮੀ ਪਾਰਟੀ ਨੇ, ਉਹਨਾਂ ਦੇ ਬੁਲਾਰਿਆਂ ਨੇ ਬਾਰ-ਬਾਰ ਇਹ ਗੱਲ ਕਹੀ ਕਿ ਨਹੀਂ, ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਥੋੜੀ, ਇਸ ਲਈ ਉਹ ਜਹਾਜ਼ ਨਹੀਂ ਚੜ੍ਹ ਸਕੇ, ਇਸ ਲਈ ਉਹ ਦਿੱਲੀ ਵਾਲੇ ਸਮਾਗਮ 'ਚ ਨਹੀਂ ਆਏ। ਉਸ ਦਿਨ ਵੀ ਇਹ ਸਵਾਲ ਖੜਾ ਹੋ ਗਿਆ ਸੀ ਕਿ ਦਿੱਲੀ ਵਾਲੇ ਸਮਾਗਮ 'ਚ ਗੈਰ ਹਾਜ਼ਰੀ, ਜਿਹਦੇ ਕਰਕੇ ਸਪੈਸ਼ਲ ਟਿਕਟ ਕਟਾਈ, ਜਿਹਦੇ ਕਰਕੇ ਸਪੈਸ਼ਲ ਪ੍ਰੋਗਰਾਮ ਬਦਲਿਆ ਗਿਆ, 19 ਵਾਲਾ ਉਹਨਾਂ ਦਾ ਦੌਰਾ 17 ਨੂੰ ਰੱਖਿਆ ਗਿਆ। ਸੋ ਇਸ ਮੌਕੇ ਭਗਵੰਤ ਮਾਨ ਦੁਬਾਰਾ ਇੱਕ ਵਾਰ ਵਿਵਾਦਾਂ 'ਚ ਨੇ, ਔਰ 2019 ਵਾਲਾ ਉਹ ਵਰਤਾਂਤ ਸਭ ਦੇ ਸਾਹਮਣੇ ਆ ਰਿਹਾ ਕਿ ਜਦੋਂ ਆਪਣੀ ਬੇਬੇ ਨੂੰ ਲੈ ਕੇ ਉਹ ਸਟੇਜ ਤੇ ਚੜ੍ਹੇ ਸੀ, ਆਪਣੀ ਮਾਤਾ ਦਾ ਹੱਥ ਫੜ ਕੇ ਉਹਨਾਂ ਨੇ ਉਹਨਾਂ ਦੀ ਕਸਮ ਖਾ ਕੇ ਕਿਹਾ ਸੀ ਕਿ ਮੈਂ ਅੱਜ ਤੋਂ ਇਹ ਤੋਂ ਦੂਰ ਹੁੰਨਾ, ਹੁਣ ਮੇਰਾ ਪੰਜਾਬ ਹੀ ਨਸ਼ਾ ਹੈ, ਪੰਜਾਬ ਨੂੰ ਬਚਾਉਣਾ ਹੀ ਮੇਰਾ ਮਕਸਦ ਹੈ। ਤੇ ਜੇਕਰ ਇਹ ਜਿਹੀਆਂ ਖਬਰਾਂ ਉਹਨਾਂ ਬਾਰੇ ਫਿਰ ਨਸਰ ਹੁੰਦੀਆਂ ਨੇ ਤਾਂ ਇਹਦਾ ਮਤਲਬ ਉਹਨਾਂ ਨੂੰ ਸੋਚਣਾ ਪਏਗਾ। ਪਰ ਜੇਕਰ ਇਸ ਨੂੰ ਤੁਸੀਂ ਰਾਜਨੀਤਿਕ ਦ੍ਰਿਸ਼ ਤੋਂ ਦੇਖਣਾ ਤਾਂ ਇਸ ਦੇ 2 ਮਾਇਨੇ ਸਾਫ਼ ਨਿਕਲਦੇ ਨੇ ਕਿ ਇੱਕ ਤਾਂ
ਪੰਜਾਬ ਦੇ ਮੁੱਖ ਮੰਤਰੀ ਦੀ ਜੇਕਰ ਇਸ ਤਰ੍ਹਾਂ ਦੀ ਫਜ਼ੀਅਤ ਹੋਈ ਹੈ, ਇਸ ਤਰ੍ਹਾਂ ਦਾ ਦਰਸ਼ਕਾਂ ਸਾਹਮਣੇ, ਉੱਥੇ ਲੋਕਾਂ ਸਾਹਮਣੇ, ਏਅਰਪੋਰਟ ਦੇ ਉੱਤੇ ਜਾਂ ਜਹਾਜ਼ ਦੇ ਵਿੱਚ ਜੇਕਰ ਇੱਕ ਵਰਤਾਰਾ ਵਾਪਰਿਆ, ਤਾਂ ਇਹ ਪੰਜਾਬ ਦੇ ਲਈ ਵੀ, ਪੰਜਾਬ ਵਾਸੀਆਂ ਲਈ ਵੀ ਔਰ ਭਾਰਤ ਲਈ ਵੀ ਇਹ ਨਮੋਸ਼ੀ ਦਾ ਕਾਰਨ ਹੈ। ਕਿਉਂਕਿ ਦੂਸਰੇ ਮੁਲਕ ਜਦੋਂ ਜਾਂਦੇ ਹੋ ਤਾਂ ਉਸ ਮੁਲਕ 'ਚ ਇਹੀ ਹੁੰਦਾ ਕਿ ਭਾਰਤ ਦੇ ਫਲਾਣੇ ਸੂਬੇ ਦੇ ਮੁੱਖ ਮੰਤਰੀ ਸਾਹਿਬ, ਭਾਰਤ ਦੇ ਪੰਜਾਬ ਸੂਬੇ ਤੋਂ ਮੁੱਖ ਮੰਤਰੀ ਸੀ, ਸੋ ਇਸ ਲਈ ਭਾਰਤ ਦਾ ਨਾਮ ਵੀ ਔਰ ਪੰਜਾਬ ਦਾ ਨਾਮ ਵੀ ਨਾਲੋਂ ਨਾਲ। ਫਿਰ ਦੂਸਰਾ, ਪਾਰਟੀ ਦੇ ਵਿੱਚ ਜੇਕਰ ਦੇਖੀਏ ਤਾਂ ਉਸ ਦਿਨ ਮੁੱਖ ਮੰਤਰੀ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਹਰਪਾਲ ਚੀਮਾ ਜੀ ਨੂੰ ਮੰਚ ਤੇ ਬਿਠਾਇਆ ਗਿਆ। ਕੀ ਇਹਦਾ ਅਰਥ ਇਹ ਕੱਢਿਆ ਜਾਵੇ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਥਾਂ ਲੈ ਸਕਦੇ ਨੇ ਹਰਪਾਲ ਚੀਮਾ, ਜਾਂ ਜਿਹੜਾ ਇਹ ਮੰਨੇ ਜਾਂਦੇ ਕਿ ਉਸ ਲਾਈਨ 'ਚ ਲੰਮੇ ਲੋਕ ਲੱਗੇ ਨੇ, ਚਾਹੇ ਉਹ ਹਰਜੋਤ ਬੈਂਸ ਦਾ ਨਾਮ ਵੀ ਆ ਜਾਂਦਾ ਹੈ, ਅਮਨ ਅਰੋੜਾ ਦੀ ਚਰਚਾ ਵੀ ਚੱਲ ਪੈਂਦੀ ਹੈ, ਕੁਲਤਾਰ ਸੰਧਮਾ ਵੀ ਜ਼ਿਕਰ ਆ ਜਾਂਦਾ ਹੈ, ਜਾਂ ਫਿਰ ਕਹਿੰਦੇ ਕਿ ਉੱਪਰੋਂ ਪੈਰਾਸ਼ੂਟ ਰਾਹੀਂ ਰਾਘਵ ਚੱਡਾ ਦਾ, ਪਰ ਅੱਜ ਕੱਲ੍ਹ ਰਾਘਵ ਚੱਡਾ ਨੂੰ ਲੈ ਕੇ ਤਾਂ ਪੰਜਾਬ ਵਾਸੀ ਖਾਸੇ ਖੁਸ਼ ਨੇ। ਇੱਥੋਂ ਤੱਕ ਕਿ 92 MLA ਵੀ, ਮੰਤਰੀ ਵੀ, ਅਫਸਰ ਵੀ, ਅਧਿਕਾਰੀ ਵੀ, ਬਾਬੂ ਵੀ, ਸੈਕਟਰੀਏਟ ਦੀਆਂ ਪੌੜੀਆਂ ਚੜ੍ਹਨ ਵਾਲੇ ਲਿਫਟਮੈਨ ਵੀ, ਕਹਿੰਦੇ ਸਾਰੇ ਖੁਸ਼ ਨੇ ਕਿ ਚਲੋ ਜੀ, ਚਾਹੇ 2 ਮਹੀਨੇ ਲਈ ਅਸੀਂ ਰਾਘਵ ਚੱਡਾ ਨੂੰ ਭੇਜਿਆ ਤਾਂ ਸਹੀ ਗੁਜਰਾਤ, ਸੋ ਹੁਣ ਗੁਜਰਾਤ ਚੋਣਾਂ ਤੱਕ ਰਾਘਵ ਚੱਡਾ ਉੱਧਰ ਬਿਜੀ ਰਹਿਣਗੇ, ਇਸ ਲਈ ਪੰਜਾਬ ਨੂੰ ਤਾਂ ਸਾਹ ਆਇਆ। ਪਰ ਇਸ ਘਟਨਾਕ੍ਰਮ ਨੇ ਇੱਕ ਵਾਰ ਫੇਰ ਇੱਕ ਪਾਰਟੀ ਦੇ ਅੰਦਰ ਵੀ ਨਵਾਂ ਖੌਫ ਪੈਦਾ ਕਰ ਦਿੱਤਾ। ਕੀ ਭਗਵੰਤ ਮਾਨ ਦੀ ਥਾਂ ਵੀ ਬਦਲੀ ਜਾ ਸਕਦੀ ਹੈ? ਕੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਦਾ ਇੱਕ ਬਹਾਨਾ ਮਿਲ ਰਿਹਾ ਆਮ ਆਦਮੀ ਪਾਰਟੀ ਨੂੰ, ਅਰਵਿੰਦ ਕੇਜਰੀਵਾਲ ਨੂੰ? ਇਹ ਬਹਾਨਾ ਖੁਦ ਭਗਵੰਤ ਮਾਨ ਦੇ ਰਹੇ ਨੇ, ਜਾਂ ਵਿਰੋਧੀਆਂ ਦੀ ਸੱਚਮੁੱਚ ਐਡੀ ਬੜੀ ਚਾਲ ਹੈ ਕਿ ਉਹਨਾਂ ਨੇ ਵਿਦੇਸ਼ ਦੇ ਵਿੱਚ ਉੱਥੇ ਜਹਾਜ਼ ਵਾਲੇ ਦ੍ਰਿਸ਼ ਨੂੰ ਵੀ ਕ੍ਰੀਏਟ ਕਰ ਲਿਆ? ਕੀ ਵਿਰੋਧੀ ਇੰਨੇ ਮਜ਼ਬੂਤ ਹੈਗੇ ਨੇ? ਕੀ ਅਕਾਲੀ ਜਾਂ ਕਾਂਗਰਸੀ ਐਡਾ ਬੜਾ ਦ੍ਰਿਸ਼ ਕ੍ਰੀਏਟ ਕਰਨ 'ਚ, ਇੰਨਾ ਮੀਡੀਆ ਨੂੰ ਕੰਟਰੋਲ ਕਰਨ 'ਚ, ਇਸ ਦ੍ਰਿਸ਼ ਨੂੰ ਪੈਦਾ ਕਰਨ 'ਚ ਇੰਨੇ ਵੱਡੇ ਹੋ ਗਏ? ਸੋ ਇਸ ਲਈ ਗੌਰ ਕਰਨਾ ਪਏਗਾ ਆਮ ਆਦਮੀ ਪਾਰਟੀ ਨੂੰ, ਭਗਵੰਤ ਮਾਨ ਨੂੰ, ਖਾਸ ਕਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ। ਜਦੋਂ ਮਤਲਬ ਕਿ ਦੁੱਧ ਦਾ ਫੂਕਿਆ ਕਹਿੰਦੇ ਲੱਸੀ ਨੂੰ ਵੀ ਫੂਕਾ ਮਾਰ ਪੀਂਦਾ, ਜਦੋਂ ਮੁੱਖ ਮੰਤਰੀ ਸਾਹਿਬ ਨੂੰ ਪਤਾ ਹੈ ਭਗਵੰਤ ਮਾਨ ਨੂੰ ਕਿ ਮੇਰੇ ਦੇ ਉੱਤੇ ਕਹੀ ਜੀ ਅੱਖ ਹੈ, ਮੈਂ ਕਹੇ ਜੇ ਦੌਰ ਚੋਂ ਨਿਕਲ ਕੇ ਆਇਆ, ਇਸ ਲਈ ਉਹਨਾਂ ਦੇ ਲਈ ਇਹ ਚੁਣੌਤੀ ਹੋਰ ਵੀ ਵੱਡੀ ਹੈ। ਤੇ ਜੇਕਰ ਉਹਨਾਂ ਨੇ ਸੱਚਮੁੱਚ ਇੱਕ ਤਾਹੀ ਕੀਤੀ ਹੈ ਤਾਂ ਜੀਵਨ ਦੀ ਉਹਨਾਂ ਦੀ ਵੱਡੀ ਗਲਤੀ ਸਾਬਤ ਹੋ ਸਕਦੀ ਹੈ।